1699 ਤੋਂ 1799 ਤੱਕ ਕਿੰਨੇ ਦੌਰ ਪਰਸੀਕਿਊਸ਼ਨ ਦੇ ਇੱਕੋ ਵੇਲੇ ਦੋ ਐਨਮੀ, ਇੱਕ ਦਿੱਲੀ ਦਰਬਾਰ, ਇੱਕ ਦਰਾ ਖੈਬਰ ਪਾਰ ਦੇ। ਔਰ ਸਾਡੇ ਕੋਲ ਕੀ ਸੀ, ਕਿੰਨੇ ਕੁ ਸਾਧਨ ਸੀ, ਕਿੰਨੀ ਕੁ ਸਾਡੀ ਗਿਣਤੀ ਸੀ, ਕਿਹੜੀ ਇੰਟਰਨੈਸ਼ਨਲ ਪਾਵਰ ਸਾਡੀ ਹਮਾਇਤ 'ਤੇ ਖਲੋਤੀ ਸੀ। ਲੇਕਿਨ ਸਾਡਾ ਫੇਥ ਈਮਾਨ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ। ਇਸ ਕਿਸਮ ਦੇ ਕਪਟੀ ਦੁਸ਼ਮਣ ਦੇ ਨਾਲ ਜਿਹੜੇ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਸ਼ੈਤਾਨ ਨੇ, ਉਹਨਾਂ ਦੇ ਨਾਲ ਸਾਡਾ ਵਾਹ ਪਿਆ ਹੋਇਆ। ਤੇ ਇੱਕ ਪਾਸੇ ਤਾਂ ਇਮੀਡੀਏਟ ਸਾਨੂੰ ਉਹਨਾਂ ਦੇ ਨਾਲ ਉਹ ਹਿਸਾਬ ਬਰਾਬਰ ਅਸੀਂ ਕਰਦੇ ਰਹਿਣ। ਜਿਵੇਂ ਜੇ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ ਨਿਕਲਦੇ ਨੇ, ਅੱਗੋਂ ਵੀ ਜਿੱਥੇ ਜਿੱਥੇ ਹੋਣਾ ਨਿਕਲਣ। ਜਿਹੜਾ ਪ੍ਰੈਸ਼ਰ ਹੁਣੇ ਬਾਹਰਲੇ ਮੁਲਕਾਂ 'ਚ ਬਿਲਡ ਕਰ ਰਹੇ ਨੇ, ਉਹਦੇ ਥੱਲੇ ਇਸ ਹਕੂਮਤਾਂ ਨੂੰ ਵੀ ਖਾਸ ਤੌਰ 'ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ UK, ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਬਿਲਡ ਕੀਤਾ ਹੋਇਆ। ਜਿਹੜੇ ਪੁਲਿਸ ਆਫੀਸ਼ੀਅਲਸ ਔਰ ਉਹਨਾਂ ਦੀ ਹੋਮਲੈਂਡ ਸਿਕਿਉਰਿਟੀਜ਼ ਔਰ ਦੂਸਰੀਆਂ, ਉਹ ਈਵਨ ਹੁਣ ਪ੍ਰੋਟੈਸਟ ਦੇ ਜਾਂ ਦੂਜੇ ਪਰਮਿਟ ਦੇਣ ਦੇ ਵੇਲੇ ਵੀ ਸਖਤੀਆਂ ਕਰ ਰਹੀਆਂ ਨੇ। ਵਕਤ ਵਿਚਾਰੇ ਸੋ ਬੰਦਾ ਹੋਏ, ਇਹ ਇਵੇਂ ਦਾ ਨਹੀਂ ਰਹਿਣਾ ਸਦਾ। ਇਹਨਾਂ ਦਾ ਝੂਠ ਉਗੜ ਰਿਹਾ, ਜੋ ਕੁਛ ਮਨੀਪੁਰ 'ਚ ਚੱਲ ਰਿਹਾ, ਜੋ ਹੁਣ ਨੂਹ ਔਰ ਗੁੜਗਾਵਾਂ 'ਚ ਹੋ ਰਿਹਾ, ਜੋ ਪੰਜਾਬ 'ਚ ਹੈ। ਹੌਲੀ ਦੁਨੀਆ ਦੇ ਵਿੱਚ ਨਵੇਂ ਨਕਸ਼ੇ ਹਰ 100 ਸਾਲ ਬਾਅਦ ਨਵੇਂ ਮੁਲਕ ਬਣਦੇ ਨੇ, ਸਰਹੱਦਾਂ ਬਦਲਦੀਆਂ ਰਹਿੰਦੀਆਂ ਨੇ। ਜਿਹੜਾ ਅੱਜ ਇਸ ਲੈਵਲ ਦਾ ਇਹਨਾਂ ਨੇ ਟੈਰਰਿਜ਼ਮ ਡਾਇਸਪੋਰਾ ਦੇ ਵਿੱਚ ਡਾਇਰੈਕਟ ਅਸੈਸੀਨੇਸ਼ਨਸ ਦੇ ਨਾਲ ਔਰ ਇਹ ਟਰਾਂਸਨੈਸ਼ਨਲ ਟੈਰਰਿਜ਼ਮ ਆਪਣੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੂੰ, ਆਪਣੇ ਥਿੰਕ ਟੈਂਕਸ ਨੂੰ ਜਿਹੜੇ ਇਹਨਾਂ ਮੁਲਕਾਂ 'ਚ ਨੇ ਔਰ ਲਾਅ ਮੇਕਰਸ ਨੂੰ, ਉਹਨਾਂ ਤੱਕ ਆਪਣਾ ਨੈਰੇਟਿਵ ਜ਼ਰੂਰ ਪਹੁੰਚਾਈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਹੈ NIA ਦੀ, ਜਾਂ ਜਿਹੜਾ ਓਵਰਆਲ ਤੁਸੀਂ ਜਿਹੜੀ ਟਰਮੀਨੋਲੋਜੀ ਟਰਾਂਸਨੈਸ਼ਨਲ ਟੈਰਰਿਜ਼ਮ ਦਾ ਜ਼ਿਕਰ ਕੀਤਾ ਹੈ, ਮਤਲਬ ਹੁਣ ਅਸੀਂ ਇਹ ਬੇਸਿਕਲੀ ਦੇਖ ਲਈਏ ਕਿ ਡਾਇਸਪੋਰਾ ਨੂੰ ਸਿੱਧੇ ਤੌਰ 'ਤੇ ਟਾਰਗੇਟ ਕੀਤਾ ਜਾ ਰਿਹਾ ਹੈ। ਜੇ ਅਸੀਂ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਅਸੀਂ 84 ਦੇ ਹਮਲੇ ਤੋਂ ਬਾਅਦ ਤੁਸੀਂ ਡਰੱਗ ਵਾਰਫੇਅਰ ਦਾ ਜ਼ਿਕਰ ਕੀਤਾ, ਉਹ ਤੋਂ ਬਾਅਦ ਜਿਵੇਂ ਸਾਡੀ ਲੈਂਗੁਏਜ ਨੂੰ ਐਲੀਮੀਨੇਟ ਕੀਤਾ ਜਾ ਰਿਹਾ ਹੈ, ਲੈਂਗੁਏਜ 'ਤੇ ਹਮਲੇ ਹੋ ਰਹੇ ਨੇ। ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰਸ ਤੋਂ ਲੈ ਕੇ ਸਾਰਾ ਅਸੀਂ ਜਿਹੜਾ ਪੈਟਰਨ ਹੈ ਉਹ ਦੇਖਦੇ ਹਾਂ। ਫਿਰ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਜਿਵੇਂ ਲਾਅ ਲਿਆਂਦੇ ਗਏ, ਭਾਵੇਂ ਉਹ ਵਾਪਸ ਲੈ ਲਏ ਗਏ ਹੈ, ਪਰ ਕਿਵੇਂ ਸਾਡੀ ਜਿਹੜੀ ਇਕੋਨਮੀ ਹੈ ਉਹਨੂੰ ਸੱਟ ਮਾਰੀ ਜਾ ਰਹੀ ਹੈ, ਰੀੜ੍ਹ ਦੀ ਹੱਡੀ ਤੋੜੀ ਜਾ ਰਹੀ ਹੈ। ਸੋ ਹਰ ਇੱਕ ਲੈਵਲ ਦੇ ਉੱਤੇ ਜਾਂ ਹਰ ਇੱਕ ਪੱਖ ਤੋਂ ਜਦੋਂ ਦੇਖਦੇ ਹਾਂ, ਹਮਲਾ ਸਾਡੇ ਸਾਹਮਣੇ ਆ। ਇਹ ਹੁਣ ਇੱਕ ਸਿੱਧਾ ਚੈਲੰਜ ਆ ਟਰਾਂਸਨੈਸ਼ਨਲ ਟੈਰਰਿਜ਼ਮ ਦਾ, ਜਿਹੜਾ ਸਾਡੇ ਸਾਹਮਣੇ ਆ ਕੇ ਖਲੋਤਾ ਆ। ਸੋ ਹੁਣ ਸਾਡੇ ਸਾਹਮਣੇ ਖਾਸ ਤੌਰ 'ਤੇ ਡਾਇਸਪੋਰਾ ਸਿੱਖਾਂ ਦੇ ਸਾਹਮਣੇ ਫਿਰ ਇਹ ਇੱਕ ਕੁਐਸਚਨ ਬਣ ਜਾਂਦਾ ਕਿ ਭਾਈ ਇਸ ਸਾਰੇ ਪਾਰਟ ਦਾ ਤੋੜ ਕੀ ਹੈ, ਕੀ ਅਸੀਂ ਇਸ ਵਕਤ ਕਰ ਸਕਦੇ ਹਾਂ ਇਹਨਾਂ ਹਾਲਾਤਾਂ ਦੇ ਵਿੱਚ, ਤਾਂ ਜੋ ਬਾਹਰ ਬੈਠਿਆਂ ਅਸੀਂ ਅਮਰੀਕਾ, ਕੈਨੇਡਾ ਜਾਂ ਇਹਨਾਂ ਮੁਲਕਾਂ ਦੇ ਕਾਨੂੰਨਾਂ ਦੀ ਜ਼ਦ ਦੇ ਵਿੱਚ ਰਹਿੰਦਿਆਂ ਕੀ ਅਜਿਹਾ ਕਰੀਏ ਅਤੇ ਕਿਵੇਂ ਇਹ ਸਾਰੇ ਪਾਰਟ ਨੂੰ ਡੀਲ ਕੀਤਾ ਜਾਵੇ? ਦੇਖੋ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਸਟੇਟ ਹੋਛੇ ਹੱਥਕੰਡਿਆਂ 'ਤੇ ਔਰ ਅਸੈਸੀਨੇਸ਼ਨਸ ਔਰ ਇਸ ਕਿਸਮ ਦੀ ਡਰਟੀ ਗੇਮ 'ਤੇ ਉਤਰਦੀਆਂ ਨੇ, ਤੇ ਫਿਰ ਇੱਕ ਵਰਗ ਜਿਹੜਾ ਹੈ ਉਹ ਡਰ ਦਾ ਸ਼ਿਕਾਰ ਵੀ ਹੁੰਦਾ ਹੈ। ਹਿਊਮਨ ਨੇਚਰ ਦਾ ਹਿੱਸਾ ਹੈ। ਹੁਣ ਪਹਿਲਾਂ ਤਾਂ ਜੋ ਦੁਸ਼ਮਣ ਆਪਣੀ ਇਸ ਗੰਦੀ ਹਰਕਤ ਦੇ ਨਾਲ ਜਾਂ ਗੰਦੀਆਂ ਹਰਕਤਾਂ ਦੇ ਨਾਲ ਹਾਸਲ ਕਰਨਾ ਚਾਹੁੰਦਾ ਹੈ, ਉਸ ਨੂੰ ਹਾਸਲ ਨਾ ਕਰਨ ਦੇਈਏ। ਸੋ ਪਹਿਲਾ ਪਾਰਟ ਹੈ ਵੀ ਡਿਫਾਈਂਸ। ਔਰ ਮੈਂ ਸਮਝਦਾ ਵੀ ਇਹ ਸ਼ਾਇਦ ਪਤਾ ਨਹੀਂ ਉਹਨਾਂ ਦੇ ਚਾਣਕਿਆ ਰੋਡ ਦੇ ਉੱਤੇ ਉਹ ਜਿਹੜੀ ਉਹਨਾਂ ਦੀ ਚਾਣਕਿਆਪੁਰੀ ਹੈ, ਜਿੱਥੇ ਡਿਪਲੋਮੈਟ ਬੈਠਦੇ ਨੇ, ਉਸ ਨੂੰ ਕੌਟਲਿਆ ਮਾਰਗ ਕਹਿੰਦੇ ਨੇ, ਕਿ ਵੀ ਇਹਨਾਂ 'ਚੋਂ ਕਿਸੇ ਨੇ ਸਿੱਖਾਂ ਦੀ ਹਿਸਟਰੀ ਨਹੀਂ ਪੜ੍ਹੀ ਹੋਈ, ਜਾਂ ਕੋਈ ਉਸ ਕਿਸਮ ਦੇ ਸਿਫਾਰਸ਼ੀ ਰੱਖੇ ਹੋਏ ਨੇ ਜਿਹੜੇ ਮੱਖੀ ਤੇ ਮੱਖੀ ਮਾਰ ਰਹੇ ਨੇ, ਕਿ ਜੇ ਸਿੱਖ ਕੌਮ ਦੇ ਖਾਸੇ ਨੂੰ ਇਹਨਾਂ ਨੇ ਸਮਝਿਆ ਹੀ ਨਹੀਂ ਹੈ, ਇਹਨਾਂ ਨੂੰ ਇਸ ਫਰੇਜ਼ ਦੀ ਸਮਝ ਨਹੀਂ ਆਈ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜੋ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਜੇ 84 ਤੋਂ ਬਾਅਦ ਪੰਜਾਬ 'ਚ ਕੇਸਰੀ ਰੰਗ ਬੰਨ੍ਹਣ ਦਾ ਮਤਲਬ ਸੀ ਇੱਕ ਰਿਬੈਲ ਜਾਂ ਇੱਕ ਗੁਰਿਲਾ, ਔਰ ਉਹਨੂੰ ਚੁੱਕ ਲਿਆ ਜਾਂਦਾ ਸੀ, ਤੇ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ। ਔਰ ਹੁਣ ਵੀ ਜਦੋਂ ਇਸ ਦਾ ਜਵਾਬ ਦੇਣਾ ਹੁੰਦਾ ਹੈ, ਇਸ ਲੈਵਲ ਦੇ ਉੱਤੇ ਹੀ ਹੁੰਦਾ।
ਜੇ ਜਸਦੀਪ ਸਿੱਧੂ ਨੂੰ ਇਹਨਾਂ ਨੇ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਉਣ ਦੇ ਲਈ ਕਿਸ ਲੈਵਲ ਦਾ ਜਿਹੜਾ ਹੈ ਕਿਵੇਂ ਪੇਂਟ ਕੀਤਾ, ਲੇਕਿਨ ਉਸ ਦੇ ਸੰਸਕਾਰ ਦੇ ਉੱਤੇ ਵੀ ਹਜ਼ਾਰਾਂ ਦੀ ਗਿਣਤੀ 'ਚ ਔਰ ਉਹਨਾਂ ਦੇ ਅੰਤਮ ਅਰਦਾਸ ਵੇਲੇ ਲੱਖਾਂ ਦੀ ਗਿਣਤੀ 'ਚ ਉਹਦੇ ਸਿਵਿਆਂ ਦੀ ਉਸ ਸਵਾਹ ਨੂੰ ਵੀ ਲੋਕੀ ਘਰੇ ਲਿਜਾਣ ਨੂੰ ਸੀ। ਔਰ ਇਹੀ ਅਸੀਂ ਸਿੱਧੂ ਮੂਸੇਵਾਲਾ ਦੇ ਹਵਾਲੇ ਨਾਲ ਦੇਖਦੇ ਹਾਂ। ਔਰ ਇਸ ਸਾਰੇ 'ਚੋਂ ਉਸ ਧਰਤੀ ਦੇ ਉੱਤੇ ਇਹਨਾਂ ਨੇ ਤਾਂ ਦੀਪ ਸਿੱਧੂ ਦਾ ਜਾਂ ਸਿੱਧੂ ਮੂਸੇਵਾਲਾ ਦਾ ਜਾਂ ਹੋਰ ਘਟਨਾਵਾਂ ਨਾਲ ਖੌਫ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਵਾਬ ਸੀ ਕਿ ਸੰਗਰੂਰ ਤੋਂ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਜਿੱਤਦੇ ਨੇ। ਸੋ ਇਹੀ ਗੱਲ ਜੇ ਬੀਤੇ ਦੀ ਹਿਸਟਰੀ ਵੀ ਅੰਗਰੇਜ਼ੀ ਰਾਜ ਦੇ ਵੇਲੇ ਵੀ ਜਦੋਂ ਫਾਂਸੀਆਂ ਦੀ ਗੱਲ ਹੁੰਦੀ ਸੀ ਤੇ ਹੱਸ ਕੇ ਫਾਂਸੀਆਂ ਨਹੀਂ ਚੜ੍ਹਨ ਵੇਲੇ ਅਸੀਂ ਦੇਖਦੇ ਹਾਂ ਜਿੰਦੇ ਸੁੱਖੇ ਤੋਂ ਲੈ ਕੇ ਤੇ ਤੁਸੀਂ ਪਿੱਛੇ ਅਸੀਂ ਹੁਣੇ ਹੀ ਜਿਹੜਾ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਗੱਲ ਕੀਤੀ ਕਿ 21 ਸਾਲ ਬਾਅਦ ਉਹ ਬਦਲਾ ਵੀ ਲੈਂਦਾ, ਹੱਸ ਫਾਂਸੀ ਤੇ ਚੜ੍ਹਦਾ। ਸੋ ਇਹ ਜਿਹੜਾ ਜੇ ਤਾਂ ਹਕੂਮਤ ਇਹ ਸਮਝਦੀ ਹੈ ਕਿ ਇਸ ਡਰ ਦੇ ਇੱਕ ਜਿਹੜਾ ਛੋਟਾ ਤਬਕਾ ਉਹਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਸ਼ਾਇਦ ਸਟੈਪ ਬੈਕ ਕਰ ਲੈਣ, ਇੱਕ ਤਾਂ ਇਹ ਹੈ ਉਹ ਡਿਫਾਇੰਸ ਉਹਦਾ ਇਹ ਹੈ ਕਿ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਦੋਂ ਵੀ ਕਿਤੇ ਪ੍ਰੋਟੈਸਟ ਹੁੰਦੇ ਨੇ ਉਹਨਾਂ 'ਚ ਸ਼ਮੂਲੀਅਤ ਹੋਏ। ਇਮੀਡੀਏਟ ਮੌਕਾ ਜਿਹੜਾ ਉਹ 12 ਤਰੀਕ ਨੂੰ ਭਾਈ ਅਵਤਾਰ ਸਿੰਘ ਖੰਡਾ ਦੇ ਸੰਸਕਾਰ ਵੇਲੇ ਹੈ, ਵੱਡੀ ਗਿਣਤੀ 'ਚ ਹੋਏ, ਕਿਉਂਕਿ ਸਾਰਾ NIA ਦਾ ਨੈਰੇਟਿਵ ਉਸ 19 ਮਾਰਚ ਦੇ ਪ੍ਰੋਟੈਸਟ ਦੇ ਦੁਆਲੇ ਬਣਾਇਆ ਗਿਆ ਕਿ ਉਹਨਾਂ ਦੇ ਨਾਲ ਕੌਣ ਸੰਬੰਧਿਤ ਨੇ ਜੀ, ਅਸੀਂ ਬਹੁਤ ਡਾਟਾ ਮਿਲ ਗਿਆ ਸਾਨੂੰ, ਬਹੁਤ ਫਲਾਣਾ ਹੋ ਗਿਆ। ਇਹ ਤਾਂ ਇੱਕ ਪਾਰਟ ਹੈ, ਪਰ ਇਹਨੂੰ ਇੱਕ ਪਾਸੇ ਰੱਖਦੇ ਜਿਹੜਾ ਵਕਤੀ ਤੌਰ ਤੇ ਹਕੂਮਤ ਚਾਹੁੰਦੀ ਹੈ, ਲੌਂਗ ਟਰਮ ਅਲਟੀਮੇਟਲੀ ਗੱਲ ਜਦੋਂ ਅਸੀਂ ਅੱਜ ਦੇ ਕੰਟੈਕਸਟ ਕਰਦੇ ਹਾਂ ਤੇ ਨੈਰੇਟਿਵ ਦੀ ਹੈ। ਹਕੂਮਤ ਸਾਨੂੰ ਦਹਿਸ਼ਤਗਰਦ ਬਣਾ ਕੇ ਆਪਣਾ ਨੈਗੇਟਿਵ ਨੈਰੇਟਿਵ ਬਾਹਰਲੀਆਂ ਸਰਕਾਰਾਂ ਨਾਲ ਜਿਨ੍ਹਾਂ ਨਾਲ ਵਪਾਰਕ ਸਮਝੌਤੇ ਨੇ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਸਾਡਾ ਨੈਰੇਟਿਵ ਕੀ ਹੈ? ਮੈਂ ਸਮਝਦਾ ਹਾਂ ਵੀ ਸਾਡੇ ਲਈ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਵੀ ਆਪਣੇ ਆਪ ਦੇ ਵਿੱਚ ਇੱਕ ਆਈਡੀਅਲ ਮੂਵਮੈਂਟ ਹੈ। ਦੁਨੀਆ ਦੇ ਹਿਸਟਰੀ 'ਚ ਸ਼ਾਇਦ ਹੀ ਕੋਈ ਮੂਵਮੈਂਟ ਇੰਨਾ ਲੰਮਾ ਵਕਤ ਇੰਨੇ ਸਸਟੇਨ ਤਰੀਕੇ ਦੇ ਨਾਲ ਕਿਤੇ ਵੀ ਚੱਲੀ ਹੋਏ ਜੀ। ਲੇਕਿਨ ਉਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਹਕੂਮਤ ਨੇ ਮੇਵਾਲੀ ਲਫ਼ਜ਼ ਮਰਾਠੀ ਜ਼ਬਾਨ ਦਾ ਬਦਮਾਸ਼ ਤੋਂ ਸ਼ੁਰੂ ਕਰਕੇ ISI ਖਾਲਿਸਤਾਨੀ ਟੂਲ ਕਿਟ ਈਵਨ ਬਾਹਰਲੀਆਂ ਜਿਹੜੀਆਂ ਪ੍ਰੋਮੀਨੈਂਟ ਸ਼ਖਸੀਅਤਾਂ ਐਨਵਾਇਰਨਮੈਂਟਲਿਸਟ ਬੱਚੀ ਔਰ ਦੂਜਿਆਂ ਨੇ ਵੀ ਸਪੋਰਟ ਕੀਤੀ, ਉਹਨਾਂ ਨੂੰ ਕਿਸ ਬਰਸ਼ ਦੇ ਨਾਲ ਪੇਂਟ ਕੀਤਾ। ਲੇਕਿਨ ਸਿੱਖਾਂ ਨੇ ਆਪਣਾ ਨੈਰੇਟਿਵ ਬੜਾ ਫਿਕਸ ਰੱਖਿਆ। ਨਤੀਜੇ ਦੇ ਤੌਰ ਤੇ ਅਸੀਂ ਦੁਨੀਆ ਭਰ ਦੇ ਵਿੱਚ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੋਏ, ਸਿੱਖ ਕਾਕਸ ਦੇ ਮੈਂਬਰ ਹੋਣ ਕਾਂਗਰਸਮੈਨ, ਬ੍ਰਿਟਿਸ਼ MP ਹੋਣ, ਆਸਟ੍ਰੇਲੀਅਨ MPs ਹੋਣ, ਉਹ ਸਾਡੇ ਲਈ ਸਪੋਰਟ ਨਿਕਲੀ ਔਰ ਡਾਇਸਪੋਰਾ ਸਿੱਖਾਂ ਦੀ ਸਪੋਰਟ ਨੇ ਇਹਨਾਂ ਨੂੰ ਪੈਨਿਕ ਕੀਤਾ। ਨਤੀਜਾ ਤਿੰਨੋਂ ਖੇਤੀ ਕਾਨੂੰਨ, ਨਹੀਂ ਤਾਂ ਇਹ ਸੀ ਜੀ ਮੋਦੀ ਨੂੰ ਕੌਣ ਜੋ ਜਿੱਥੇ ਉਹਨੇ ਪੈਰ ਰੱਖ ਦਿੱਤਾ ਉਹ ਤਾਂ ਅੰਗਦ ਵਾਂਗ ਹੈ ਜਿਹੜਾ ਇਹਨਾਂ ਦਾ ਦੂਤ ਸੀ, ਜਿਵੇਂ ਰਾਵਣ ਦੇ ਦਰਬਾਰ ਦੇ, ਉਹ ਪੈਰ ਨਹੀਂ ਚੁੱਕਦਾ, ਪੈਰ ਹੀ ਨਹੀਂ ਚੁੱਕਿਆ, ਉਹਨੇ ਸਿਰ ਪੁੱਠਾ ਕੀਤਾ, ਸਿਰ ਭਰਨੇ ਹੋ ਕੇ ਜਿਹੜਾ ਥੁੱਕਿਆ ਵੀ ਚੱਟਿਆ, ਮਾਫੀ ਵੀ ਮੰਗੀ ਔਰ ਤਿੰਨੋਂ ਖੇਤੀ ਕਾਨੂੰਨ ਵੀ ਵਾਪਸ ਲਏ। ਹੁਣ ਇਹ ਹੈ ਗੱਲ ਨੈਰੇਟਿਵ ਦੀ, ਕਿਉਂਕਿ ਬਿਲਕੁਲ ਫਿਕਸ ਸੀ। ਹਾਲਾਂ ਵਿਦਨ ਕੀ ਚੱਲ ਰਿਹਾ ਸੀ ਕਿ ਇੱਕ ਵੱਖਰਾ ਵਿਸ਼ਾ। ਅਸੀਂ ਸਮਝਦੇ ਹਾਂ ਵੀ ਸਾਨੂੰ ਆਪਣਾ ਨੈਰੇਟਿਵ ਕਿ ਵੀ ਇਹ ਟਰਾਂਸਨੈਸ਼ਨਲ ਟੈਰਰਿਜ਼ਮ ਕਰ ਰਹੇ ਨੇ, ਇਹ ਬਾਹਰਲੇ ਲੋਕਾਂ ਬਾਹਰਲੇ ਜਿਹੜੇ ਮੁਲਕਾਂ ਤੋਂ ਆਏ ਪਰ ਇਹਨਾਂ ਮੁਲਕਾਂ ਦੇ ਸ਼ਹਿਰੀ ਬਣੇ ਨੇ ਉਹਨਾਂ ਦੇ ਹੱਕਾਂ ਤੇ ਛਾਪਾ ਮਾਰ ਰਹੇ ਨੇ। ਇਸ ਲਈ ਪੋਲੀਟੀਕਲ ਲੌਬੀ ਬਹੁਤ ਇੰਪੋਰਟੈਂਟ ਹੈ ਔਰ ਉਹ ਜਿੱਥੇ ਵੀ ਕੋਈ ਸਿੱਖ ਹੈ ਜਿਸ ਖੇਤਰ 'ਚ ਵੀ, ਔਰ ਸਾਡੇ ਕੋਲ ਤਾਂ ਇੰਨਾ ਵੱਡਾ ਨੈਟਵਰਕ ਹੈ ਦੁਨੀਆ 'ਚ 193 UN ਦੇ ਮੈਂਬਰ ਦੇਸ਼ ਨੇ, ਅਦਰਵਾਈਜ਼ ਤਾਂ 200 ਤੋਂ ਜ਼ਿਆਦਾ ਨੇ। ਐਸੇ ਮੁਲਕ ਵੱਡੇ ਮੁਲਕ ਅਮਰੀਕਾ ਵਰਗਿਆਂ ਦੀਆਂ ਵੀ ਸਾਰਿਆਂ ਦੇਸ਼ਾਂ 'ਚ ਐਮਬੈਸੀਆਂ ਨਹੀਂ ਨੇ, ਕਈ ਵਾਰੀ 4-4 5-5 ਮੁਲਕਾਂ 'ਚ ਇੱਕ ਥਾਂ ਹੁੰਦਾ ਹੈ ਕਿ ਜੀ ਉੱਥੇ ਵੀਜ਼ੇ ਲਵਾ ਲੈਣਗੇ। ਸਾਡੇ ਕੋਲ ਤਾਂ 150 ਮੁਲਕਾਂ ਦੇ ਵਿੱਚ ਗੁਰਦੁਆਰੇ ਨੇ। ਸਾਡਾ ਇੱਕ ਨੈਟਵਰਕ, ਬੇਸ਼ੱਕ ਗਿਣਤੀ ਸਾਡੀ 35 ਮਿਲੀਅਨ ਹੈ, ਪਰ ਸਾਡੀ ਜਿਹੜੀ ਨੈਟਵਰਕਿੰਗ ਹੈ ਔਰ ਗੁਰਦੁਆਰੇ ਸਾਡੇ ਲਿਵਡ ਇੰਸਟੀਟਿਊਸ਼ਨਸ ਨੇ, ਥ੍ਰੋਬਿੰਗ ਵਿਦ ਲਾਈਫ। ਇਹ ਕੋਈ ਚਰਚ ਨਹੀਂ ਨੇ ਕਿ ਸੰਡੇ ਨੂੰ ਖੁੱਲ੍ਹਣਾ, ਸਵੇਰ ਵੇਲੇ ਪਾਸਟਰ ਨੇ ਕਰਨਾ, ਟੋਕਰੀ ਘੁਮਾ ਦੇਣੀ ਹੈ ਤੇ ਫਿਰ ਉਹਨੇ ਚਲੇ ਜਾਣਾ ਅੱਠੇ ਪੈਰ। ਫਿਰ ਉਹ ਗੁਰਦੁਆਰਾ ਇੰਸਟੀਟਿਊਸ਼ਨ, ਜੇ ਤੁਸੀਂ ਕਦੇ ਭਾਈ ਕਾਹਨ ਸਿੰਘ ਨਾਭਾ ਦੀ ਡੈਫੀਨੇਸ਼ਨ ਦੇਖੋ, ਸਪਿਰਿਚੁਅਲ ਫੀਡ ਵੀ ਹੈ, ਕਿਸੇ ਮੁਸਾਫਰ ਲਈ ਟਿਕਾਣਾ ਵੀ ਹੈ। ਉਹ ਕਹਿੰਦੇ ਨੇ ਕਿਲੇ ਵੀ ਨੇ, ਦੁਰਗ ਵੀ ਨੇ ਸਾਡੇ, ਕਿਉਂਕਿ ਜੇ ਕੋਈ ਵੀ ਡਿਫੈਂਸਲੈਸ ਆਉਂਦਾ ਉਸ ਦਾ ਡਿਫੈਂਸ ਕਰਨਾ ਵੀ ਬਣਦਾ। ਔਰ ਉੱਥੇ ਕੋਈ ਵੀ ਗੁਰੂ ਦਾ ਘਰ ਹੈ, ਸਭ ਦੇ ਲਈ ਖੁੱਲ੍ਹਾ,
ਲੇਕਿਨ ਉੱਥੇ ਹੀ ਸਾਡੇ ਬੱਚਿਆਂ ਦੀ ਵੀ ਟ੍ਰੇਨਿੰਗ ਹੁੰਦੀ ਹੈ। ਹੁਣ ਜਿਵੇਂ ਅੱਜ ਗੁਰਦੁਆਰਾ ਸਾਹਿਬ ਜਦੋਂ ਅਸੀਂ ਗਏ ਤੇ ਹਰਪ੍ਰੀਤ ਸਿੰਘ ਦੱਸ ਰਹੇ ਸੀ ਵੀ ਇਹਨਾਂ ਦਾ ਗੁਰਮਤ ਸਕੂਲ ਬਹੁਤ ਵਧੀਆ, 100 ਤੋਂ ਜ਼ਿਆਦਾ ਬੱਚੇ ਨੇ। ਔਰ ਦੂਸਰਾ ਸੋ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਇਸ ਕਿਸਮ ਦੇ ਕਪਟੀ ਦੁਸ਼ਮਣ ਦੇ ਨਾਲ, ਜਿਹੜੇ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਸ਼ੈਤਾਨ ਨੇ, ਉਹਨਾਂ ਦੇ ਨਾਲ ਸਾਡਾ ਵਾਹ ਪਿਆ ਹੋਇਆ, ਤੇ ਇੱਕ ਪਾਸੇ ਤਾਂ ਇਮੀਡੀਏਟ ਸਾਨੂੰ ਉਹਨਾਂ ਦੇ ਨਾਲ ਉਹ ਹਿਸਾਬ ਬਰਾਬਰ ਅਸੀਂ ਕਰਦੇ ਰਹਿਣਾ। ਜਿਵੇਂ ਜੇ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ ਨਿਕਲਦੇ ਨੇ, ਅੱਗੋਂ ਵੀ ਜਿੱਥੇ ਜਿੱਥੇ ਹੋਣਾ ਨਿਕਲਣ, ਇਹ ਵੀ ਜਵਾਬ ਹੈ। ਪਰ ਸਾਨੂੰ ਲੌਂਗ ਟਰਮ ਬੈਟਲ ਦੇ ਲਈ, ਜਿਹੜਾ ਆਪਣਾ ਨੈਰੇਟਿਵ ਸਿਰਜਣ ਦੇ ਲਈ, ਜਿੱਥੇ ਸਟਰੋਂਗ ਆਰਗੇਨਾਈਜੇਸ਼ਨਸ ਬਿਲਡ ਕਰਨ ਦੀ ਲੋੜ ਹੈ। ਜੀ ਹਿਊਮੈਨਿਟੇਰੀਅਨ ਲੈਵਲ ਤੇ ਬਹੁਤ ਚੰਗਾ ਕੰਮ ਹੈ। ਹੁਣ ਅੱਜ ਹੀ ਫਾਲਟ ਲਾਈਨਸ ਦੇ ਵਿੱਚ ਸਾਡੇ ਐਂਕਰ ਸੁਖਵਿੰਦਰ ਸਿੰਘ ਹੋਰਾਂ ਨੇ ਕਿ ਯੂਨਾਈਟਿਡ ਸਿੱਖਸ ਮਨੀਪੁਰ ਦੇ ਵਿੱਚ ਕੀ ਕਰ ਰਿਹਾ ਹੈ ਉਸ ਨੂੰ ਕਵਰ ਕੀਤਾ ਹੈ। ਖਾਲਸਾ ਏਡ ਪੰਜਾਬ ਦੇ, ਹੁਣ ਜੇ NIA ਦੇ ਅਟੈਕ ਵੇਲੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਮੈਂ ਸਮਝਦਾ ਰਾਦਰ ਨੈਗੇਟਿਵਿਟੀ ਚੋਂ ਪੋਜ਼ਿਟਿਵਿਟੀ ਇਹ ਨਿਕਲੀ ਕਿ ਉਹਨਾਂ ਦੇ ਪੱਤਰਕਾਰ ਉੱਥੇ ਜਿਹੜੇ ਨੇ ਥੋੜ੍ਹੇ ਬਹੁਤ ਫੇਅਰ, ਉਹ ਦੱਸ ਰਹੇ ਨੇ ਜੀ ਉਹਨਾਂ ਨੇ ਇੰਨੇ ਘਰ ਇਸ ਪਿੰਡ 'ਚ ਬਣਾ ਕੇ ਦਿੱਤੇ, ਇੰਨੇ ਘਰ ਇਸ ਪਿੰਡ 'ਚ ਬਣਾ ਕੇ ਦਿੱਤੇ, ਇੰਨੇ ਪ੍ਰੋਜੈਕਟ ਚੱਲ ਰਹੇ ਨੇ। ਦੂਜੇ ਨੇ ਜੇ ਹੁਣ ਹਕੂਮਤ ਦੌੜੀ ਹੋਈ ਹੈ, ਸੈਂਟਰ ਨੇ ਕੋਈ ਪੈਕੇਜ ਨਹੀਂ ਦਿੱਤਾ, ਪੰਜਾਬ ਵਾਲਾ ਭੰਡ ਜਿਹੜਾ ਉਹ ਕਹਿੰਦਾ ਜੀ ਅਸੀਂ ਕੋਈ ਜਿਹੜਾ ਬਹੁਤ ਪੈਸੇ ਨੇ ਸਾਡੇ ਕੋਲ, ਬਹੁਤ ਪੈਸੇ ਨੇ, ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨਹੀਂ ਨੇ। ਸੋ ਸਾਨੂੰ ਜਿਹੜੀਆਂ ਸੌਫਟ ਪਾਵਰਸ ਨੇ, ਹਿਊਮੈਨਿਟੇਰੀਅਨ ਵੀ ਅਦਰ, ਉਹ ਵੀ ਡਿਵੈਲਪ ਕਰਨ ਦੀ ਲੋੜ ਹੈ। ਔਰ ਮੋਸਟ ਇੰਪੋਰਟੈਂਟਲੀ ਮੈਂ ਸਮਝਦਾ ਵੀ ਆਪਣੇ ਆਪਣੇ ਟੱਬਰਾਂ ਨੂੰ ਸੰਭਾਲੀਏ, ਆਪਣੇ ਪਰਿਵਾਰਾਂ ਨੂੰ, ਬੱਚੇ ਬੱਚੀਆਂ ਦੇ ਅੰਦਰ ਉਹ ਵੈਲਿਊ ਸਿਸਟਮ ਭਰੀਏ। ਕਿਉਂਕਿ ਅਲਟੀਮੇਟਲੀ ਦੇਖੋ, ਇਹ ਅਸੀਂ ਸਿੱਖ ਕੌਮ ਤੋਂ ਬਿਹਤਰ ਕੌਣ ਜਾਣਦਾ ਕਿ ਵੀ ਅਸੀਂ 18ਵੀਂ ਸਦੀ 'ਚ ਆਪਣੀ ਐਗਜ਼ਿਸਟੈਂਸ ਦੀ ਲੜਾਈ ਨਹੀਂ ਲੜੀ, ਅਸੀਂ ਆਪਣੀ ਪੋਲੀਟੀਕਲ ਸੋਵਰਨਿਟੀ ਦੀ ਲੜਾਈ ਵੀ ਲੜੀ ਨਾਲ। 1699 ਤੋਂ 1799 ਤੱਕ ਕਿੰਨੇ ਦੌਰ ਪਰਸੀਕਿਊਸ਼ਨ ਦੇ, ਇੱਕੋ ਵੇਲੇ ਦੋ ਐਨਮੀ, ਇੱਕ ਦਿੱਲੀ ਦਰਬਾਰ, ਇੱਕ ਦਰਾ ਖੈਬਰ ਪਾਰ ਦੇ। ਔਰ ਸਾਡੇ ਕੋਲ ਕੀ ਸੀ, ਕਿੰਨੇ ਕੁ ਸਾਧਨ ਸੀ, ਕਿੰਨੀ ਕੁ ਸਾਡੀ ਗਿਣਤੀ ਸੀ, ਕਿਹੜੀ ਇੰਟਰਨੈਸ਼ਨਲ ਪਾਵਰ ਸਾਡੀ ਹਮਾਇਤ ਤੇ ਖਲੋਤੀ ਸੀ। ਲੇਕਿਨ ਸਾਡਾ ਫੇਥ, ਈਮਾਨ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਸਾਡਾ ਕਲੇਮ ਸੋਵਰਨਿਟੀ ਤੇ, ਕਿਉਂਕਿ ਗੁਰੂ ਨੇ ਸਾਨੂੰ ਸੋਵਰਨ ਬਣਾਇਆ ਹੋਇਆ। इन गरीब सिखन को देऊं पातशाही, ये याद करें हमरी गुरियाई। ਸੋ ਇੱਕ ਆਪਣੇ ਬੱਚੇ ਬੱਚੀਆਂ ਦੇ ਅੰਦਰ, ਔਰ ਹਰ ਸਿੱਖ ਜਦੋਂ ਅਰਦਾਸ ਕਰਦਾ, ਇੱਕ ਪੂਰੇ ਦਾ ਪੂਰਾ ਇੱਕ ਕਪਲੇਟ, ਜੇ ਸਾਡੇ 6 ਹਿੱਸੇ ਨੇ ਅਰਦਾਸ ਦੇ, ਤੇ ਉਹਦੇ ਚੋਂ ਇੱਕ ਫੁੱਲ ਫਲੈਜਡ ਜਿਹੜਾ ਉਹ ਖਾਲਸਾ ਪੰਥ ਦੀ ਹੋਣੀ ਨੂੰ ਸਮਰਪਿਤ ਹੈ। ਸ਼ੁਰੂ ਹੀ ਇੱਥੋਂ ਹੁੰਦਾ ਹੈ ਕਿ ਭਾਈ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇਹ ਅਕਾਲ ਪੁਰਖ ਵਾਚਕ ਹੈ ਕਿ ਹੁਣ ਹਿਊਮੈਨਿਟੀ ਦੀ ਅਸੀਂ ਗੱਲ ਨਹੀਂ ਕਰ ਰਹੇ, ਉਹ ਸਰਬੱਤ ਦਾ ਭਲਾ, ਉਹ ਬਿਗਨਿੰਗ ਚੋਂ ਗੁਰੂ ਸਾਹਿਬਾਨ ਨੂੰ ਯਾਦ ਕਰਕੇ ਅਸੀਂ ਇਹ ਜਿਹੜਾ ਐਕਸਕਲੂਸਿਵਲੀ ਪੰਥ ਦੀ ਹੋਣੀ ਦੀ ਗੱਲ ਹੈ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਕਿਉਂਕਿ ਕਿਸੇ ਹਾਲਤ 'ਚ ਵੀ ਰੱਬ ਨਾਲੋਂ ਨਹੀਂ ਟੁੱਟਣਾ। ਯਾਰੜੇ ਦਾ ਸਾਨੂੰ 70 ਚੰਗਾ, ਪੱਠ ਖੇੜਿਆਂ ਦਾ ਰਹਿਣ, ਕਿ 70 ਵੀ ਤੇ ਵੀ ਤੁਸੀਂ ਪਏ ਹੋ, ਪਰ ਪਿਆਰਾ ਨਾ ਭੁੱਲੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ। ਹੁਣ ਉਸ ਵਾਹਿਗੁਰੂ ਨੂੰ ਆਪਣੀਆਂ ਯਾਦਾਂ 'ਚ ਲਿਆ ਕੇ ਫਿਰ ਅਸੀਂ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਪ੍ਰੋਟੈਕਸ਼ਨ, ਕੰਸੈਸ਼ਨ। ਹੁਣ ਇਹ ਖਾਲਸਾ ਜੀ ਦੀ ਗੱਲ ਹੋ ਰਹੀ ਹੈ, ਸਰਬੱਤ ਖਾਲਸਾ ਜੀ ਦੀ ਅਰਦਾਸ ਹੈ, ਉਹ ਹਰ ਇੱਕ ਦੀ ਜਿਹੜੀ ਰੱਛਿਆ ਰਿਆਇਤ, ਦੇਗ ਤੇਗ ਫਤਿਹ। ਹੁਣ ਇਹ ਹੈ ਦੇਗ ਤੇਗ ਜਗ ਮੈਂ ਦਊ ਚਲੇ, ਇਕਨੋਮਿਕਲ ਪ੍ਰੋਸਪੈਰਿਟੀ, ਔਰ ਉਹਦੇ ਨਾਲ ਤੇਗ ਹਮੇਸ਼ਾ ਪਾਵਰ ਦੇ ਨਾਲ ਜੁੜੀ ਹੁੰਦੀ ਹੈ, ਪੋਲੀਟੀਕਲ ਸੋਵਰਨਿਟੀ ਦੇ ਨਾਲ ਜੁੜੀ ਹੁੰਦੀ ਹੈ। ਜਾਂ ਸੋਵਰਨਿਟੀ ਲੈਣ ਲਈ ਹੈ ਜਾਂ ਉਹਨੂੰ ਡਿਫੈਂਡ ਕਰਨ ਲਈ ਹੈ। ਜੇ ਭਾਈ ਰਤਨ ਸਿੰਘ ਪੰਗੂ ਖਾਲਸਾ ਬਾਦਸ਼ਾਹ ਜਾਂ ਬਾਗੀ ਕਹਿੰਦੇ ਨੇ, ਬਾਦਸ਼ਾਹਤ ਵੀ ਤਲਵਾਰ ਦੇ ਨਾਲ ਹੈ। ਐਵੇਂ ਨਹੀਂ, ਅੱਜ ਵੀ ਜਦੋਂ ਕਿਸੇ ਨੂੰ ਸੈਲਿਊਟ ਦਿੱਤਾ ਜਾਂਦਾ, ਇੱਕ ਹੈਡ ਆਫ ਦਾ ਸਟੇਟ ਦੂਜੇ ਵੱਲ ਜਾਂਦਾ ਹੈ ਤੇ ਉਹ ਸੌਰਡ ਖੜੀ ਕਰਕੇ ਜਿਹੜਾ ਉਹ ਪੈਰੇਡ ਕਰ ਰਹੇ ਹੁੰਦੇ ਨੇ ਜੀ, ਕਿਉਂਕਿ ਤਾਕਤ ਹੀ ਦੇਗ ਤੇਗ ਜਗ ਮੈਂ ਦਊ ਚਲੇ। ਇਹ ਹੈ ਕਿ ਜਿੱਥੇ ਤੁਹਾਡਾ ਦੇਗ ਤੇਗ ਫਤਿਹ ਅਸੀਂ ਮੰਗਦੇ ਹਾਂ ਅਕਾਲ ਪੁਰਖ ਤੋਂ, ਪੰਥ ਕੀ ਜੀਤ, ਖਾਲਸਾ ਜੀ ਕੇ ਬੋਲ ਬਾਲੇ ਮੰਗਦੇ। ਮੈਂ ਕਈ ਵਾਰ ਇਹਨੂੰ ਇੰਟਰਪ੍ਰੇਟ ਕੀਤਾ, ਪਰ ਮੈਂ ਯਾਦ ਦਹਾਨੀ ਇਸ ਲਈ ਕਰਵਾ ਰਿਹਾ
ਕਿ ਇਹ ਹਰ ਸਿੱਖ ਦੇ ਜ਼ਿੰਮੇ ਇਹ ਫਰਜ਼ ਹੈ, ਇਹ ਲਾਜ਼ਮ ਹੈ। ਇੱਕ ਹੁੰਦਾ ਹੈ ਵੀ ਤੁਹਾਡੀ ਆਪਸ਼ਨ ਹੈ, ਲਾਜ਼ਮ ਹੈ ਕਿ ਤੁਸੀਂ ਅਕਾਲ ਪੁਰਖ ਤੋਂ ਮੰਗਣਾ ਹੈ ਖਾਲਸਾ ਜੀ ਕੇ ਬੋਲ ਬਾਲੇ। ਐਸਾ ਸਿਸਟਮ ਜਿੱਥੇ ਖਾਲਸੇ ਦਾ ਬੋਲ ਉੱਚਾ ਹੋਏ, ਡਿਸੀਜਨ ਮੇਕਿੰਗ ਪਾਵਰ ਸ਼ੁੱਡ ਬੀ ਵਿਦ ਦਾ ਖਾਲਸਾ ਜੀ, ਤੇ ਉਹ ਉੱਥੇ ਹੀ ਹੋਏਗੀ ਜਿਹੜੀ ਤੁਹਾਡੀ ਪੋਲੀਟੀਕਲ ਸੋਵਰਨਿਟੀ ਹੋਏਗੀ। ਸੋ ਮੈਂ ਸਮਝਦਾ ਹਾਂ ਬਾਕੀ ਜਿਹੜੇ ਚੈਲੰਜਸ ਨੇ, ਹਾਂ ਅਸੀਂ ਸਿਰਫ ਇਸ ਗੱਲ ਤੱਕ ਨਾ ਰਹੀਏ ਜੀ ਅਸੀਂ ਰਿਐਕਟ ਕਰਨਾ, ਉਹ ਇੱਕ ਲੂਜ਼ਿੰਗ ਲਾਈਨ ਹੁੰਦੀ ਹੈ। ਸਾਨੂੰ ਬਹੁਤ ਧਿਆਨ ਨਾਲ ਚੱਲਣ ਦੀ ਲੋੜ ਹੈ। ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ ਕਿ ਵੀ ਜਿਹੜਾ ਪ੍ਰੈਸ਼ਰ ਹੁਣੇ ਬਾਹਰਲੇ ਮੁਲਕਾਂ 'ਚ ਬਿਲਡ ਕਰ ਰਹੇ ਨੇ, ਉਹਦੇ ਥੱਲੇ ਇਸ ਹਕੂਮਤਾਂ ਨੂੰ ਵੀ ਖਾਸ ਤੌਰ 'ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ UK, ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਬਿਲਡ ਕੀਤਾ ਹੋਇਆ ਹੈ। ਉਹਨਾਂ ਦੇ ਅੱਗੇ ਜਿਹੜੇ ਪੁਲਿਸ ਆਫੀਸ਼ੀਅਲਸ ਔਰ ਉਹਨਾਂ ਦੀ ਹੋਮਲੈਂਡ ਸਿਕਿਉਰਿਟੀਜ਼ ਔਰ ਦੂਸਰੀਆਂ, ਉਹ ਈਵਨ ਹੁਣ ਪ੍ਰੋਟੈਸਟ ਦੇ ਜਾਂ ਦੂਜੇ ਪਰਮਿਟ ਦੇਣ ਦੇ ਵੇਲੇ ਵੀ ਸਖਤੀਆਂ ਕਰ ਰਹੀਆਂ ਨੇ, ਸ਼ਰਤਾਂ ਲਾ ਰਹੀਆਂ ਨੇ, ਕਈ ਥਾਵਾਂ ਦੇ ਉੱਤੇ ਉਹ ਸਪੇਸ ਚੇਂਜ ਕਰ ਰਹੀਆਂ। ਕੁਝ ਸਾਡੇ ਵੀਰ ਜਿਹੜੇ ਨੇ ਉਹ ਉਸ ਨੂੰ ਡਿਫਾਈ ਕਰਨ ਦੇ ਮੂਡ 'ਚ ਵੀ ਆ ਜਾਂਦੇ ਨੇ। ਪਰ ਮੈਂ ਕੱਲ੍ਹ ਵੀ ਐਡਵਾਈਸ ਕੀਤਾ ਸੀ ਕਿ ਸਾਨੂੰ ਵੀ ਵਕਤ ਵਿਚਾਰੇ ਸੋ ਬੰਦਾ ਹੋਏ, ਇਹ ਇਵੇਂ ਦਾ ਨਹੀਂ ਰਹਿਣਾ ਸਦਾ। ਇਹਨਾਂ ਦਾ ਝੂਠ ਉਗੜ ਰਿਹਾ, ਜੋ ਕੁਝ ਮਨੀਪੁਰ 'ਚ ਚੱਲ ਰਿਹਾ, ਜੋ ਹੁਣ ਨੂਹ ਔਰ ਗੁੜਗਾਵਾਂ 'ਚ ਹੋ ਰਿਹਾ, ਜੋ ਪੰਜਾਬ 'ਚ ਹੈ, ਹੌਲੀ 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 ਦੁਨੀਆ ਦੇ ਵਿੱਚ ਨਵੇਂ ਨਕਸ਼ੇ ਹਰ 100 ਸਾਲ ਬਾਅਦ ਨਵੇਂ ਮੁਲਕ ਬਣਦੇ ਨੇ, ਸਰਹੱਦਾਂ ਬਦਲਦੀਆਂ ਰਹਿੰਦੀਆਂ ਨੇ। ਸੋ ਸਾਨੂੰ ਇਹਨਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਆਪਣਾ ਨੈਰੇਟਿਵ ਕੰਟੀਨਿਊਸਲੀ, ਔਰ ਇਹ ਜਿਹੜਾ ਅੱਜ ਇਸ ਲੈਵਲ ਦਾ ਇਹਨਾਂ ਨੇ ਟੈਰਰਿਜ਼ਮ ਡਾਇਸਪੋਰਾ ਦੇ ਵਿੱਚ ਡਾਇਰੈਕਟ ਅਸੈਸੀਨੇਸ਼ਨਸ ਦੇ ਨਾਲ ਔਰ ਇਹ ਟਰਾਂਸਨੈਸ਼ਨਲ ਟੈਰਰਿਜ਼ਮ, ਆਪਣੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ, ਆਪਣੇ ਥਿੰਕ ਟੈਂਕਸ ਨੂੰ ਜਿਹੜੇ ਇਹਨਾਂ ਮੁਲਕਾਂ 'ਚ ਨੇ ਔਰ ਲਾਅ ਮੇਕਰਸ ਨੂੰ, ਉਹਨਾਂ ਤੱਕ ਆਪਣਾ ਨੈਰੇਟਿਵ ਜ਼ਰੂਰ ਪਹੁੰਚਾਈਏ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਡਾਇਸਪੋਰਾ ਦੇ ਜ਼ਿੰਮੇ ਆ ਜ਼ਰੂਰ। ਤੇ ਨਾਲ ਹੀ ਨਾਲ ਵਿਊਅਰਸ ਇੱਕ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ।